ਮਿੰਟ ਬਾਈ ਮਿੰਟ ਜੋ ਇਨਫੋਰਮੇਸ਼ਨ ਆ ਇਹ ਚੇਂਜ ਹੋ ਰਹੀ ਆ। ਬਾਈਡਨ ਐਡਮਿਨਿਸਟ੍ਰੇਸ਼ਨ ਡਿਪੋਰਟੇਸ਼ਨ ਕਰਨ ਦੇ ਲਈ ਬਹੁਤ ਤੇਜ਼ੀ ਦੇ ਨਾਲ ਸਪੀਡ ਅਪ ਕਰ ਰਿਹਾ ਆ। ਅਸਾਈਲਮ ਸੀਕਰਸ ਹੈਗੇ ਆ, ਉਹਨਾਂ ਨੂੰ ਆਪਣਾ ਅਟਾਰਨੀ ਲੈਣ ਦੇ ਲਈ 24 ਘੰਟੇ ਤੋਂ ਲੈ ਕੇ 48 ਘੰਟੇ ਦਾ ਹੀ ਸਮਾਂ ਦਿੱਤਾ ਗਿਆ ਆ। ਮਿੰਟ ਬਾਈ ਮਿੰਟ ਜੋ ਇਨਫੋਰਮੇਸ਼ਨ ਆ ਇਹ ਚੇਂਜ ਹੋ ਰਹੀ ਆ। ਹੁਣ ਲੇਟੈਸਟ ਖਬਰ ਕੁਝ ਮਿੰਟ ਪਹਿਲਾਂ ਦੀ ਆ ਰਹੀ ਆ। ਲਾਸ ਐਂਜਲਸ ਟਾਈਮਸ ਨੇ ਨਵੀਂ ਇੱਕ ਰਿਪੋਰਟ ਜੋ ਰਿਸੀਵ ਕੀਤੀ ਆ। ਕਹਿੰਦੇ ਭਈ ਬਾਈਡਨ ਐਡਮਿਨਿਸਟ੍ਰੇਸ਼ਨ ਡਿਪੋਰਟੇਸ਼ਨ ਕਰਨ ਦੇ ਲਈ ਬਹੁਤ ਤੇਜ਼ੀ ਦੇ ਨਾਲ ਸਪੀਡ ਅਪ ਕਰ ਰਿਹਾ ਆ। ਕਹਿੰਦੇ ਵੀ ਜਿੰਨੇ ਵੀ ਅਸਾਈਲਮ ਸੀਕਰਸ ਹੈਗੇ ਆ, ਉਹਨਾਂ ਨੂੰ ਆਪਣਾ ਅਟਾਰਨੀ ਲੈਣ ਦੇ ਲਈ 24 ਘੰਟੇ ਤੋਂ ਲੈ ਕੇ 48 ਘੰਟੇ ਦਾ ਹੀ ਸਮਾਂ ਦਿੱਤਾ ਗਿਆ ਆ। ਸੋ ਇਹ ਬੜਾ ਘੱਟ ਸਮਾਂ ਹੋਊਗਾ। ਇਹਦੇ ਵਿੱਚ ਕਹਿੰਦੇ ਪਈ ਜਿਹੜੀ ਉਹਨਾਂ ਦੀ ਫਸਟ ਇੰਟਰਵਿਊ ਹੋਣੀ ਆ ਜਦੋਂ ਹੀ ਫੜੇ ਜਾਂਦੇ ਆ ਬਾਰਡਰ ਤੋਂ, ਤੇ ਉਹਦੇ 'ਚ ਜੇ ਉਹਨਾਂ ਨੂੰ ਨਹੀਂ ਲੱਗਦਾ ਪਈ ਇਹ ਪੋਲੀਟੀਕਲ ਅਸਾਈਲਮ ਇਹਨਾਂ ਦਾ ਸਹੀ ਆ, ਤੇ ਉੱਥੋਂ ਹੀ ਜਿਹੜਾ ਵਾਪਸ ਕੀਤਾ ਜਾ ਸਕਦਾ ਆ। ਸੋ ਇਹ ਲੇਟੈਸਟ ਇਹ ਲਾਸ ਐਂਜਲਸ ਟਾਈਮ ਨੇ ਰਿਪੋਰਟ ਕੀਤੀ ਆ ਵੀ ਇੱਕ ਸਰਕੂਲਰ ਜਾਰੀ ਕੀਤਾ ਗਿਆ ਆ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ। ਜਿੰਨੇ ਵੀ ਪੋਲੀਟੀਕਲ ਅਸਾਈਲਮ ਆਫੀਸਰਸ ਆ ਉਹਨਾਂ ਦੇ ਲਈ ਵੀ 24 ਤੋਂ 48 ਘੰਟੇ ਦੇ ਵਿੱਚ ਜੋ ਫੜੇ ਜਾਂਦੇ ਆ ਉਹਨਾਂ ਨੂੰ ਕਹੋ ਵੀ ਉਹ ਵਕੀਲਾਂ ਨਾਲ ਗੱਲਬਾਤ ਕਰੋ। ਪਰ ਇਹ ਸਾਰਾ ਕੁਝ ਪਤਾ ਨਹੀਂ ਕਿੰਨਾ ਕੁ ਸਹੀ ਆ, ਲਾਗੂ ਹੋਣਾ ਆ। ਜੋ ਮੀਡੀਆ ਦੇ ਵਿੱਚ ਆ ਰਿਹਾ ਆ, ਜੋ ਕ੍ਰੈਡੀਬਲ ਸੋਰਸਸ ਆ, ਚਾਹੇ ਉਹ ਵਾਲ ਸਟਰੀਟ ਜਰਨਲ ਆ, ਵਾਸ਼ਿੰਗਟਨ ਪੋਸਟ ਆ, ਲਾਸ ਐਂਜਲਸ ਟਾਈਮਸ ਆ, ਇਹ ਸਾਰਿਆਂ 'ਚ ਜੋ ਖਬਰਾਂ ਆ ਰਹੀਆਂ ਉਹੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਕੋਈ ਆਪਾਂ ਆਪਣੇ ਕੋਲੋਂ ਨਹੀਂ ਗੱਲਬਾਤ ਕਰ ਰਹੇ, ਨਾ ਹੀ ਕੋਈ ਕਿਸੇ ਇਮੀਗ੍ਰੇਸ਼ਨ ਅਟਾਰਨੀ ਕੋਲੋਂ। ਹੋਪਫੁਲੀ ਕੱਲ ਨੂੰ ਜਦੋਂ ਅਟਾਰਨੀ ਜੇ ਤਿਰਕੀ ਆਣਾ ਹੋਣੀ ਪ੍ਰੋਗਰਾਮ ਸਵੇਰੇ ਕਰਨਗੇ 10 ਵਜੇ, ਉਹਦੇ ਵਿੱਚ 9 ਵਜੇ, ਉਹਦੇ 'ਚ ਜੋ ਕੀ ਕੁਝ ਬਿਲਕੁਲ ਅਪਡੇਟ ਹੋਈ ਆ ਉਹ ਵੀ ਆਪਾਂ ਉਸ ਟਾਈਮ ਦੇ ਉੱਤੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਚੇਂਜਸ ਬਹੁਤ ਜਲਦੀ ਦੇ ਨਾਲ ਆ ਰਹੀਆਂ। ਹੋ ਸਕਦਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਡਰਾਉਣ ਵਾਲਾ ਵੀ ਹੋਵੇ, ਫੀਅਰ, ਤਾਂ ਕਿ ਲੋਕ ਘੱਟ ਆਣ। ਇਹ ਜੋ ਲੇਟੈਸਟ ਆ ਲਾਸ ਐਂਜਲਸ ਟਾਈਮ ਦੀ, ਕੁਝ ਮਿੰਟ ਪਹਿਲਾਂ ਹੀ ਉਹਨਾਂ ਨੇ ਇਹ ਖਬਰ ਛਾਪੀ ਹੈਗੀ ਆ ਵੀ ਸਰਕੂਲਰ ਜਾਰੀ ਕੀਤਾ ਗਿਆ ਅਸਾਈਲਮ ਆਫੀਸਰਸ ਨੂੰ। ਜੀ ਬਿਲਕੁਲ। ਉਧਰ ਟੈਕਸਸ ਵਰਗੇ ਸੂਬੇ ਬੱਸਾਂ ਤਿਆਰ ਕਰ ਰਹੇ ਆ, ਕਹਿੰਦੇ ਵੀ ਜਿਹੜੇ ਵੀ ਆਉਣਗੇ ਅਸੀਂ ਬਿਠਾ ਕੇ ਸ਼ਿਕਾਗੋ, ਨਿਊਯਾਰਕ, ਇਹ ਜਿਹੜੀਆਂ ਸੈਂਚੁਰੀ ਸਿਟੀ ਸਟੇਟਸ ਹੈਗੀਆਂ ਆ, ਉੱਥੇ ਅਸੀਂ ਘੱਲਣੇ ਆ। ਸ਼ਿਕਾਗੋ ਨੇ, ਨਿਊਯਾਰਕ ਨੇ ਆਪਣੇ ਪੱਧਰ ਦੇ ਉੱਤੇ ਸਟੇਟ ਆਫ ਐਮਰਜੈਂਸੀਜ਼ ਘੋਸ਼ਿਤ ਕੀਤੀਆਂ ਆ। ਇੱਕ ਟਾਈਮ ਦੇ ਉੱਤੇ ਜਿਹੜੀਆਂ ਉਹਨਾਂ ਦੇ ਸੈਂਚੁਰੀ ਲਾਜ਼ ਆ ਉਹਨਾਂ ਨੂੰ ਇਹਨਾਂ ਨੇ ਸਸਪੈਂਡ ਕੀਤਾ ਹੈ ਇਹਨਾਂ ਐਮਰਜੈਂਸੀਜ਼ ਦੇ ਤਹਿਤ। ਕਹਿੰਦੇ ਵੀ ਭਾਈ ਸਾਡੇ ਹੱਥ ਖੜੇ ਆ, ਅਸੀਂ ਨਹੀਂ ਕਿਸੇ ਨੂੰ ਹੋਰ ਇੱਥੇ ਜਗ੍ਹਾ ਜਿਹੜੀ ਉਹ ਦੇ ਸਕਦੇ। ਇੱਧਰ ਕੈਲੀਫੋਰਨੀਆ ਵਾਲੇ ਵੀ ਤਿਆਰੀ ਕੱਸ ਰਹੇ ਆ ਵੀ ਭਾਈ ਸਦਰਨ ਬਾਰਡਰ ਤੋਂ ਲੋਕਾਂ ਨੇ ਇੱਧਰ ਨੂੰ ਵੀ ਜਿਹੜਾ ਉਹ ਆਉਣਾ ਆ, ਜਦ ਕਿ ਫੈਡਰਲ ਸਰਕਾਰ ਰਿਸਪੌਂਸਿਬਲ ਹੁੰਦੀ ਹੈ ਇਮੀਗ੍ਰੇਸ਼ਨ ਪਾਲਿਸੀ ਦੇ ਲਈ। ਜਿਹੜੇ ਸਟੇਟ ਲੀਡਰਸ ਆ ਉਹਨਾਂ ਨੂੰ ਕਹਿੰਦੇ ਵੀ ਉਹਨਾਂ ਦੇ ਨਾਲ ਮਿਲ ਕੇ ਹੀ ਜਿਹੜਾ ਉਹ ਕੰਮ ਕਰਨਾ ਪੈਣਾ ਆ। ਸੇਫਟੀ ਜਿਹੜੇ ਇੱਥੇ ਰਹਿ ਰਹੇ ਲੋਕ ਉਹਨਾਂ ਦੀ, ਤੇ ਜਿਹੜੇ ਆ ਰਹੇ ਲੋਕ ਉਹਨਾਂ ਦੀ, ਕੈਲੀਫੋਰਨੀਆ ਦੇ ਸਿਟੀਜ਼ਨਸ ਦੀ, ਇਹ ਹੁਣ ਇੱਕ ਵੱਡੀ ਨਵੀਂ ਚਿੰਤਾ ਜਿਹੜੀ ਆ ਇਹ ਬਣੇਗੀ। ਕੈਲੀਫੋਰਨੀਆ ਗਵਰਨਰ ਦੇ ਆਫਿਸ ਆਫ ਐਮਰਜੈਂਸੀ ਸਰਵਿਸਿਜ਼, ਜਿਹਨੂੰ ਕੈਲ OES ਆਖਿਆ ਜਾਂਦਾ ਆ, ਉਹਨਾਂ ਨੇ ਕਿਹਾ ਆ ਵੀ ਅਸੀਂ ਕਾਫੀ ਕੰਮ ਕੀਤਾ ਆ, ਰਿਕਾਰਡ ਨੰਬਰ ਆਫ ਲੋਕ ਕ੍ਰਾਸ ਕਰ ਰਹੇ ਨੇ, ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿੰਨਾ ਹਿਊਮਨਲੀ ਆਰਡਰਲੀ ਇਸ ਨੂੰ ਪ੍ਰੋਸੈਸ ਕਰ ਸਕੀਏ, ਉਸ ਦੇ ਵਿੱਚ ਅਸੀਂ ਵੱਧ ਤੋਂ ਵੱਧ ਮਦਦ ਜਿਹੜੀ ਉਹ ਕਰਾਂਗੇ। ਕਹਿੰਦੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਅੱਧੀ ਰਾਤ ਨੂੰ ਕੋਈ ਕਿਸੇ ਕਮਿਊਨਿਟੀ ਦੇ ਬਾਹਰ ਬੱਸਾਂ ਦੇ ਵਿੱਚ ਇੱਦਾਂ ਜਿਹੜਾ ਕਿਸੇ ਨੂੰ ਉਹ ਛੱਡ ਜਾਵੇ। ਇਹ ਕੰਮ ਜਿਹੜਾ ਉਹ ਕਾਫੀ ਨੁਕਸਾਨਦੇਹ ਉਹਨਾਂ ਦੇ ਲਈ ਹੋਊਗਾ। ਫਰਗਿਊਸਨ ਨੇ ਆਖਿਆ ਵੀ ਸੈਂਕੜੇ ਹੀ ਸਟੇਟ ਦੇ ਜਿਹੜੇ ਪਰਸਨਲ ਆ, ਸਰਕਾਰੀ ਜਿਹੜੇ ਮੁਲਾਜ਼ਮ ਆ ਵੱਖ-ਵੱਖ ਏਜੰਸੀਆਂ ਤੋਂ, ਉਹਨਾਂ ਨੂੰ ਇੰਪੀਰੀਅਲ ਰਿਵਰਸਾਈਡ ਸੈਂਡੀਏਗੋ ਕਾਉਂਟੀਜ਼ ਦੇ ਵਿੱਚ ਛੱਡਿਆ ਗਿਆ ਆ, ਰੱਖਿਆ ਗਿਆ ਆ, ਤਾਂ ਜੋ ਉੱਥੇ ਜਿਹੜੇ ਫੈਡਰਲ ਬਾਰਡਰ ਏਜੰਟਸ ਆ ਉਹਨਾਂ ਦੀ ਉਹ ਮਦਦ ਕਰਨ, ਜਿਹੜੀਆਂ ਉਹਨਾਂ ਨੂੰ ਬੇਸਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। 2019 ਤੋਂ ਲੈ ਕੇ ਕੈਲੀਫੋਰਨੀਆ ਨੇ ਹੁਣ ਤੱਕ $1 ਬਿਲੀਅਨ ਜਿਹੜੇ ਮਾਈਗ੍ਰੈਂਟ ਰਿਸੋਰਸ ਸੈਂਟਰਸ ਆ ਉਹਨਾਂ ਦੀ ਮਦਦ ਦੇ ਲਈ ਦਿੱਤੇ ਹੈਗੇ ਆ। ਇਸ ਦੇ ਵਿੱਚ 3 ਵੱਖ-ਵੱਖ ਸ਼ੈਲਟਰਸ, 2 ਜਿਹੜੇ ਸੈਂਡੀਏਗੋ ਤੇ ਇੱਕ ਜਿਹੜੀ ਇੰਪੀਰੀਅਲ ਕਾਉਂਟੀ 'ਚ ਆ ਉੱਥੇ ਸਥਿਤ
ਦੱਸਿਆ ਜਾਂਦਾ ਆ। ਸੋ ਕਹਿੰਦੇ ਵੀ ਸਟੇਟ ਇਹ ਵੀ ਸਪੋਰਟ ਕਰਦੀ ਆ ਵੀ ਜਿਹੜੀਆਂ ਸਟੇਜਿੰਗ ਸਾਈਟਸ ਆ ਸੈਨ ਡਿਏਗੋ ਤੇ ਇੰਪੀਰੀਅਲ ਕਾਉਂਟੀਜ਼ ਦੇ ਵਿੱਚ ਬਣਾਈਆਂ ਜਾਣ। ਸੋ ਇਹ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਹੋਊਗਾ। ਕਹਿੰਦੇ ਬੱਸ ਟਿਕਟ, ਡਾਈਪਰ, ਕੋਵਿਡ-19 ਟੈਸਟਿੰਗ, ਇਹ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਥਾਵਾਂ ਦੇ ਵਿੱਚ ਸਹੂਲਤਾਂ ਇਹਨਾਂ ਨੇ ਦੇਣੀਆਂ ਆ। ਕੈਲੀਫੋਰਨੀਆ ਜਿਸ ਦਾ ਇੱਕ ਆਪਣਾ ਪਹਿਲੋਂ ਬਜਟ ਸਰਪਲਸ ਸੀ, ਉਹ ਹੁਣ ਇਕਨੋਮਿਕ ਡਾਊਨਟਰਨ ਦੇ ਵਿੱਚ ਆ। ਪ੍ਰੋਜੈਕਟਡ ਬਜਟ ਆ ਉਹ ਸ਼ਾਰਟਫਾਲ ਆ। ਕਈ ਬਿਲੀਅਨ ਡਾਲਰ ਦਾ ਜਿਹੜਾ ਉਹ ਘਾਟਾ ਪੇਸ਼ ਜਿਹੜਾ ਹੋ ਰਿਹਾ ਆ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਹੁਣ ਕਿਹਾ ਆ ਵੀ ਹੁਣ ਇਹ ਜਿਹੜਾ ਭਾਰ ਆ, ਖਰਚਾ ਆ, ਉਹ ਸਾਡੇ ਤੋਂ ਜਿਹੜਾ ਉਹ ਨਹੀਂ ਚੱਲ ਹੋਣਾ। ਸੋ ਇਹ ਸਥਿਤੀ ਬਹੁਤ ਜ਼ਿਆਦਾ ਜਿਹੜੀ ਆ ਹਰਜੋਤ ਸਿੰਘ ਜੀ ਡਾਵਾਂਡੋਲ ਜਿਹੜੀ ਉਹ ਬਣਨ ਵਾਲੀ ਆ। ਲੋਕਾਂ ਦੇ ਵਿੱਚ ਆਪੋ ਧਾਪੀ ਜਿਹੜੀ ਉਹ ਪਈ ਆ, ਪਰ ਵੀ ਹੈਵ ਟੂ ਸੀ ਜਿੱਦਾਂ ਦਿਨ ਆਉਂਦਾ ਹੈ ਉਹਦੇ ਹਿਸਾਬ ਦੇ ਨਾਲ ਗੁਜ਼ਾਰੋ। ਆਪਣੀ ਸੇਫਟੀ, ਸਤਰਕਤਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਸੀਂ ਰੱਖੋ। ਐਕਟਿਵ ਰਹੋ, ਵੇਖੋ ਆਲੇ ਦੁਆਲੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਜੇ ਕੋਈ ਮਦਦ ਕਰ ਸਕਦਾ ਉਹ ਮਦਦ ਕਰਦਾ ਆ, ਜੇ ਕੋਈ ਹੋਰ ਕੁਛ ਨਹੀਂ ਮਦਦ ਕਰ ਸਕਦਾ ਉਹਦੀ ਆਪਣੀ ਜਿਹੜੀ ਉਹ ਇੱਛਾ ਹੁੰਦੀ ਆ। ਪਰ ਜਿਸ ਤੇਜ਼ੀ ਦੇ ਨਾਲ ਤੇ ਜਿਸ ਨੰਬਰਸ ਦੇ ਵਿੱਚ ਲੋਕਾਂ ਦੇ ਆਉਣ ਦੇ ਬਾਰੇ ਦੱਸਿਆ ਜਾ ਰਿਹਾ ਆ, ਮੁਲਕ ਦੇ ਵਿੱਚ ਸਾਰੇ ਪਾਸੇ ਜਿਹੜੀ ਇਸ ਟਾਈਮ ਇਮੀਗ੍ਰੇਸ਼ਨ ਦੀ ਹਾਹਾਕਾਰ ਮਚੀ ਪਈ ਆ। ਜੀ, ਸੋ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਇਸ ਟਾਈਮ ਦੇ ਉੱਤੇ ਬਾਈਡਨ ਐਡਮਿਨਿਸਟ੍ਰੇਸ਼ਨ ਪ੍ਰੈਸ ਕਾਨਫਰੰਸ ਕਰ ਰਿਹਾ ਆ, ਖਾਸ ਕਰਕੇ ਟਾਈਟਲ 42 ਦੇ ਐਂਡ ਨੂੰ ਲੈ ਕੇ। ਦੂਸਰੇ ਪਾਸੇ ਜੋ ਆਪਣੇ ਬਾਰਡਰ ਪੈਟਰੋਲ ਏਜੰਟਸ ਆ, ਉਹਨਾਂ ਦੀ ਜੌਬ ਬੜੀ ਟਫ ਆ। ਇੱਕ ਪਾਸੇ ਤਾਂ ਉਹ ਆਪਣੇ ਮੁਲਕ ਨੂੰ ਜਿਹੜਾ ਆ ਸੇਫ ਰੱਖਣਾ ਚਾਹੁੰਦੇ ਆ, ਤੇ ਦੂਸਰੇ ਪਾਸੇ ਹਿਊਮੈਨਿਟੀ ਵੀ ਉਹ ਦੇਖਦੇ ਵੀ ਕਿਸ ਤਰ੍ਹਾਂ ਲੋਕ ਜਿਹੜੇ ਆ ਕੁਛ ਮਹੀਨਿਆਂ ਦੇ ਬੱਚਿਆਂ ਨੂੰ ਚੱਕ ਕੇ ਦਰਿਆਵਾਂ 'ਚ ਛਾਲਾਂ ਮਾਰ ਰਹੇ ਆ, ਡੁੱਬ ਰਹੇ ਆ, ਉਹਨਾਂ ਨੂੰ ਕੱਢ ਰਹੇ ਆ। ਸੋ ਇਦਾਂ ਦੀਆਂ ਜਿਹੜੀਆਂ ਪਿਕਚਰਸ ਵੀ ਆ ਰਹੀਆਂ, ਤੇ ਦੂਸਰੇ ਪਾਸੇ ਕਹਿੰਦੇ ਵੀ ਇਹ ਸਾਰੇ ਕਾਸੇ ਦੇ ਰੌਲੇ ਦੇ ਵਿੱਚ ਡਰੱਗ ਵੀ ਬਹੁਤ ਆ ਰਹੀ ਆ। ਸੀਬੀਪੀ 에ਅਰ ਤੇ ਮਰੀਨ ਆਪਰੇਸ਼ਨਸ ਨੇ ਪੋਰਟੋ ਰੀਕੋ ਦੀ ਪੁਲਿਸ ਨਾਲ ਰਲ ਕੇ 136 ਦੇ ਕਰੀਬ ਕੋਕੇਨ ਦੀਆਂ ਬ੍ਰਿਕਸ ਵੀ ਫੜੀਆਂ ਆ ਪਿਛਲੇ ਕੁਝ ਦਿਨਾਂ ਦੇ ਵਿੱਚ, ਜਿਹਦੀ ਕੀਮਤ $3.1 ਮਿਲੀਅਨ ਦੇ ਕਰੀਬ ਬਣਦੀ ਹੈਗੀ ਆ। ਸਭ ਤੋਂ ਜਿਹੜਾ ਔਖਾ ਪਾਰਟ ਆ ਯੂਐਸ ਬਾਰਡਰ ਪੈਟਰੋਲ ਏਜੰਟਸ, ਜੋ ਬਾਰਡਰ ਪ੍ਰੋਟੈਕਸ਼ਨ ਵਾਲੇ, ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਲਾਗੂ ਕਿਹੜਾ ਰੂਲ ਕਰੀਏ। ਵੀ ਇੱਕ ਰੂਲ ਲਾਗੂ ਹੁੰਦਾ ਆ, ਦੂਜਾ ਇੱਕ ਜੱਜ ਦੀ ਰੂਲਿੰਗ ਆ ਜਾਂਦੀ ਆ। ਸੋ ਬਹੁਤ ਜ਼ਿਆਦਾ ਜਿਹੜਾ ਕਨਫਿਊਜ਼ਨ ਆ, ਸ਼ਾਇਦ ਇਸੇ ਕਰਕੇ ਹੀ ਜੋ ਆਪਾਂ ਜਿਸ ਟਾਈਮ ਤੁਹਾਡੇ ਨਾਲ ਖਬਰਾਂ ਕਰ ਰਹੇ ਆ, ਬਾਈਡਨ ਐਡਮਿਨਿਸਟ੍ਰੇਸ਼ਨ ਪ੍ਰੈਸ ਕਾਨਫਰੰਸ ਕਰ ਰਿਹਾ ਹੈਗਾ ਇਸ ਮੁੱਦੇ ਦੇ ਉੱਤੇ, ਕਿਉਂਕਿ ਉਹ ਲਾਈਵ ਇਸ ਟਾਈਮ ਆ। ਤੇ ਜੇ ਕੋਈ ਉਹਦੇ ਬਾਰੇ ਅਪਡੇਟ ਹੋਈ ਇਸ ਐਂਡ ਦੇ ਜਦੋਂ ਪ੍ਰੋਗਰਾਮ ਸਾਡਾ ਖਤਮ ਹੋਊਗਾ, ਜ਼ਰੂਰ ਆਪਾਂ ਤੁਹਾਡੇ ਨਾਲ ਉਹ ਜਿੰਨੇ ਕੁ ਪੁਆਇੰਟ ਮਿਲੂਗੇ ਉਹ ਸਾਂਝੇ ਕਰਾਂਗੇ। ਨਹੀਂ ਤਾਂ ਜੋ ਸ਼ਾਮ ਵਾਲਾ ਜਿਹੜਾ ਪ੍ਰੋਗਰਾਮ ਹੋਣਾ ਆ ਅਪਡੇਟ ਕੈਲੀਫੋਰਨੀਆ, ਉਹਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਇਹ ਸਾਰੇ ਕਾਸੇ ਦੇ ਬਾਰੇ ਅਪਡੇਟ ਕਰਾਂਗੇ। ਜੀ, ਹੁਣ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਵੱਲ ਨੂੰ ਜਿਹੜਾ ਆਪਾਂ ਵਧਦੇ ਹਾਂ।